ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਕੁਛ ਕੁ ਖਬਰਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ, ਵੈਜ ਨਾਨ ਵੈਜ। ਪੀਜ਼ਾ ਔਡਰ ਕਰਨ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਆਪਾਂ ਕਾਫੀ ਚਿਰਾਂ ਤੋਂ ਦੇਖ ਰਹੇ ਸੀਗੇ, ਜਿਹੜੇ ਅਧਿਆਪਕ ਸੀਗੇ ਉਹ ਪੱਕੇ ਹੋਣ ਦੇ ਲਈ ਐਜੀਟੇਸ਼ਨਾਂ ਕਰ ਰਹੇ ਸੀਗੇ। ਉਹਨਾਂ ਨੂੰ ਪੱਕਿਆਂ ਤਾਂ ਕਰ ਦਿੱਤਾ, ਪਰ ਤਨਖਾਹਾਂ ਉਹਨਾਂ ਦੀਆਂ ਘਟਾ ਦਿੱਤੀਆਂ ਤੇ ਫਿਰ ਸੜਕਾਂ 'ਤੇ ਉਤਰੇ। ਬਿਲਕੁਲ ਜੀ, ਮੌਜੂਦਾ ਪੰਜਾਬ ਸਰਕਾਰ ਨੇ ਠੇਕੇ ਤੇ ਕੰਮ ਕਰਦੇ 8886 ਕੱਚੇ ਅਧਿਆਪਕ ਜਿਹੜੇ ਸੀ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ। ਇਹਦੇ 'ਚ ਸਰਵ ਸਿੱਖਿਆ ਤੇ ਰਮਸਾ ਸਕੀਮ ਦੇ ਅਧੀਨ ਕੰਮ ਕਰਦੇ ਇਹ ਅਧਿਆਪਕ ਤੇ ਮੁਲਾਜ਼ਮ ਸ਼ਾਮਲ ਹੈ। ਪਰ ਇਹਦਾ ਇੱਕ ਹੈਰਾਨੀ ਵਾਲਾ ਜਿਹੜਾ ਜੀ ਉਹ ਪਹਿਲੂ ਇਹ ਆ ਕਿ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਤਨਖਾਹ 'ਚ 70% ਕਟੌਤੀ ਹੋਊਗੀ। ਠੇਕੇ ਤੇ ਰਹਿਣ ਵਾਲੇ ਅਧਿਆਪਕਾਂ ਨੂੰ ਪੂਰੀ ਤਨਖਾਹ ਜਿਹੜੀ ਆ ਉਹ ਮਿਲਦੀ ਰਹੂਗੀ। ਇਸ ਫੈਸਲੇ ਦੇ ਤਹਿਤ ਪੱਕੇ ਹੋਣ ਵਾਲੇ ਅਧਿਆਪਕਾਂ ਨੂੰ 3 ਸਾਲ ਤੱਕ 15,000 ਰੁਪਏ ਮਹੀਨਾ ਤਨਖਾਹ ਤੇ ਗੁਜ਼ਾਰਾ ਕਰਨਾ ਪਊਗਾ। ਪਹਿਲਾਂ ਮਿਲਦੀ ਤਨਖਾਹ 'ਚੋਂ 70% ਦੀ ਕਟੌਤੀ ਜਿਹੜੀ ਇਹਦੀ ਹੋ ਜੂਗੀ। 3 ਸਾਲ ਬਾਅਦ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਯਮਾਂ ਦੇ ਹੇਠ ਵਿਭਾਗ 'ਚ ਪੱਕੀਆਂ ਕੀਤੀਆਂ ਜਾਣਗੀਆਂ। ਜਿਹੜੇ ਅਧਿਆਪਕ ਜਾਂ ਮੁਲਾਜ਼ਮ ਪਹਿਲਾਂ ਵਾਂਗ ਕੱਚੇ ਰਹਿ ਕੇ ਸੁਸਾਇਟੀਆਂ 'ਚ ਕੰਮ ਕਰਨਾ ਚਾਹੁਣਗੇ, ਉਹਨਾਂ ਨੂੰ ਪਹਿਲਾਂ ਵਾਂਗ ਪੂਰੀ ਤਨਖਾਹ ਜਿਹੜੀ ਇਹਦੀ ਉਹ ਮਿਲਦੀ ਰਹੂਗੀ। ਕੈਬਨਿਟ 'ਚ ਇਹ ਵੀ ਫੈਸਲਾ ਕੀਤਾ ਗਿਆ ਜੀ ਕਿ ਪੱਕੇ ਹੋਣਾ ਜਾਂ ਕੱਚੇ ਰਹਿਣਾ, ਇਹਦੀ ਚੋਣ ਅਧਿਆਪਕ ਆਪ ਜਿਹੜਾ ਜੀ ਉਹ ਕਰਨਗੇ। ਔਰ ਇਸ ਤਰ੍ਹਾਂ ਦੇ ਅਧਿਆਪਕ ਮੁਲਾਜ਼ਮਾਂ ਨੂੰ ਆਪਣੀ ਆਪਸ਼ਨ ਦੇਣ ਲਈ 15 ਦਿਨ ਦਾ ਸਮਾਂ ਜਿਹੜਾ ਜੀ ਉਹ ਦਿੱਤਾ ਜਾਊਗਾ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਬਣੀ ਕਮੇਟੀ ਨੇ ਆਪਣੇ ਏਜੰਡੇ 'ਚ ਸਰਕਾਰ ਨੂੰ ਇਹ ਸਿਫਾਰਿਸ਼ ਵੀ ਕੀਤੀ ਆ ਕਿ ਇਹਨਾਂ ਅਧਿਆਪਕਾਂ ਦੀ ਸੀਨੀਅਰਟੀ ਨੂੰ ਇਹਨਾਂ ਦੀ ਸਰਵਿਸ 'ਚ ਨਿਯਮਿਤ ਹੋਣ ਦੀ ਮਿਤੀ ਤੋਂ ਜਿਹੜਾ ਜੀ ਉਹ ਮੰਨਿਆ ਜਾਵੇ। ਔਰ ਜੇ ਫੈਸਲੇ ਦੀ ਚੋਣ ਆਪਸ਼ਨ 15 ਦਿਨ ਤੋਂ ਬਾਅਦ ਦਿੱਤੀ ਜਾਂਦੀ ਹੈ ਤਾਂ ਸੀਨੀਅਰਟੀ ਦੀ ਤਰੀਕ ਆਪਸ਼ਨ ਹਾਸਲ ਕਰਨ ਦੀ ਤਰੀਕ ਦੇ ਆਧਾਰ ਦੇ ਉੱਤੇ ਜਿਹੜੀ ਜੀ ਉਹ ਤੈਅ ਹੋਊਗੀ। ਹੁਣ ਇਹ ਫੈਸਲਾ ਜਿਹੜਾ ਜੀ ਉਹ ਆਉਣ ਤੋਂ ਬਾਅਦ ਜਿਹੜੇ ਇਹ ਟੀਚਰ ਨੇ ਜੀ ਉਹ ਦੁਬਾਰਾ ਮੈਦਾਨ ਦੇ ਵਿੱਚ ਉਤਰ ਆਏ ਨੇ ਔਰ ਇੱਕਦਮ ਉਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਸ਼ੁਰੂ ਕਰ ਦਿੱਤੇ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਇੰਨੀ ਕਟੌਤੀ ਉਹਨਾਂ ਨੂੰ ਜਿਹੜੀ ਜੀ ਉਹ ਮਨਜ਼ੂਰ ਨਹੀਂ। 7 ਤਰੀਕ ਤੋਂ ਪਟਿਆਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਰਨ ਵਰਤ ਸ਼ੁਰੂ ਕੀਤਾ ਜਾਊਗਾ। ਔਰ ਠੇਕਾ ਐਕਸ਼ਨ ਕਮੇਟੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਅਦਾਲਤ ਦੇ ਵਿੱਚ ਦਿੱਤੇ ਆਪਣੇ ਹਲਫੀਆ ਬਿਆਨ ਤੋਂ ਵੀ ਜਿਹੜੀ ਆ ਉਹ ਭੱਜ ਗਈ ਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਘਰ ਉਹ ਘੇਰਨਗੇ ਇਹ ਸਾਰੇ ਦੇ ਸਾਰੇ ਅਧਿਆਪਕ। ਉਹ ਕਿਹੜੇ ਜੀ ਘਰ ਹੀ ਰਹਿੰਦੇ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ। ਤੇ ਪੰਜਾਬ ਦੀ ਜਿਹੜੀ ਇਹਨਾਂ ਦੀ ਇਕਾਈ ਆ, ਉਹਨਾਂ ਨੇ 22 ਮੈਂਬਰੀ ਕਮੇਟੀ ਬਣਾਈ ਤੇ ਪ੍ਰਧਾਨ ਕਿਹਨੂੰ ਬਣਾਇਆ? ਇਹ 22 ਮੈਂਬਰੀ ਜਿਹੜੀ ਕਮੇਟੀ ਹੈ ਜੀ, ਇਹਨੂੰ ਕੋਰ ਕਮੇਟੀ ਦਾ ਨਾਮ ਦਿੱਤਾ ਗਿਆ ਕਿ ਇਹ ਪੰਜਾਬ ਦੇ ਫੈਸਲੇ ਜਿਹੜੇ ਆ ਜੀ ਉਹ ਸਾਰੇ ਦੇ ਸਾਰੇ ਲਊਗੀ। ਇਹ ਵੀ ਕਿਹਾ ਗਿਆ ਜੀ ਕਿ ਚਾਹੇ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਨੇ 19 ਵਾਲੀਆਂ, ਉਹ ਟਿਕਟਾਂ ਦੇਣ ਦਾ ਫੈਸਲਾ ਹੋਵੇ, ਚਾਹੇ ਗੱਠਜੋੜ ਕਰਨ ਦਾ ਫੈਸਲਾ ਹੋਵੇ, ਇਹ ਪਾਰਟੀ ਜਿਹੜੀ ਆਪਣੀ ਕੋਰ ਕਮੇਟੀ ਹੈ ਜੀ ਉਹਦੇ ਕੋਲੇ ਇਹ ਪੂਰਾ ਅਖਤਿਆਰ ਹੋਊਗਾ। ਔਰ ਇਸ ਅਖਤਿਆਰ ਦੇ ਤਹਿਤ ਉਹ ਜਿਹਨੂੰ ਵੀ ਜਿਹੜੀ ਜੀ ਉਹ ਟਿਕਟ ਦੇਣਾ ਚਾਹੁੰਦੀ ਤੇ ਇਹਦੇ ਉੱਤੇ ਜਿਹੜਾ ਜੀ ਹਾਈ ਕਮਾਂਡ ਜਿਹੜੀ ਹੈ ਜੀ ਉਹਦੇ ਕੋਲੋਂ ਰਸਮੀ ਮੋਹਰ ਜਿਹੜੀ ਹੈ ਜੀ ਉਹ ਲਵਾਈ ਜਾਊਗੀ। ਇਹਦੇ ਵਿੱਚ 12 ਜਿਹੜੇ MLA ਸ਼ਾਮਲ ਕੀਤੇ ਗਏ ਆ ਔਰ 2 ਮੈਂਬਰ ਪਾਰਲੀਮੈਂਟ ਨੇ ਇਹਦੇ ਵਿੱਚ, ਜਿਹੜੇ ਫਰੀਦਕੋਟ ਤੋਂ ਤੇ ਸੰਗਰੂਰ ਤੋਂ। ਜਿਹੜੇ ਜ਼ੋਨ ਪ੍ਰੈਜ਼ੀਡੈਂਟ ਲਾਏ ਹੋਏ ਨੇ ਜੀ 4, ਉਹ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਕੁਝ ਜਿਹੜੇ ਜੀ ਇਨਵਾਈਟੀ ਮੈਂਬਰ 2 ਜਿਹੜੇ ਜੀ ਉਹ ਸ਼ਾਮਲ ਕੀਤੇ ਗਏ ਆ। 22 ਮੈਂਬਰੀ ਇਹ ਕੋਰ ਕਮੇਟੀ ਬਣਾਈ ਗਈ ਆ। ਇਹਦਾ ਜਿਹੜਾ ਚੇਅਰਮੈਨ ਹੈ ਜੀ ਉਹ ਲਾਇਆ ਗਿਆ ਹਲਕਾ ਬੁਢਲਾਡਾ ਤੋਂ MLA ਜਿਹੜੇ ਜੀ ਪ੍ਰਿੰਸੀਪਲ ਬੁੱਧਰਾਮ ਹੋਰੀ। ਪ੍ਰਿੰਸੀਪਲ ਬੁੱਧਰਾਮ ਹੋਰਾ ਜਿਹੜਾ ਜੀ ਬਹੁਤ ਇੱਕ ਐਕਸਪੀਰੀਅੰਸ ਹੈ ਵੱਡਾ ਐਜੂਕੇਸ਼ਨ ਦੇ ਖੇਤਰ ਦੇ ਵਿੱਚ। ਉਹ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਔਰ ਉਹਨਾਂ ਨੇ ਵਰਣਨਯੋਗ ਕੰਮ ਜਿਹੜਾ ਜੀ ਇਸ ਖੇਤਰ ਦੇ ਵਿੱਚ ਕੀਤਾ ਹੈ, ਖਾਸ ਤੌਰ ਉੱਤੇ ਬੁਢਲਾਡਾ ਤੇ ਇਹਦੇ ਨੇੜੇ ਤੇੜੇ ਦੇ ਏਰੀਆਜ਼ ਦੇ ਵਿੱਚ। ਇਹ ਜਿਹੜੀ ਬਣੀ ਹੈ ਕੋਰ ਕਮੇਟੀ, ਇਹਦੇ ਵਿੱਚ ਜਿਹੜੇ ਬਾਗੀ ਹੋ ਗਏ
ਜਿਹੜੇ ਸੀਗੇ MLA, ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਜੀ ਉਹ ਨਹੀਂ ਲਿਆ ਗਿਆ ਇਹਦੇ ਵਿੱਚ ਜਿਹੜਾ ਜੀ ਨਾ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ, ਨਾ ਕਮਰ ਸੰਧੂ ਤੇ ਨਾ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਜੀ ਉਹ ਲਿਆ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਕਿ ਉਹਨਾਂ ਦੇ ਵਿੱਚੋਂ ਕੋਈ MLA ਜਿਹੜਾ ਜੀ ਉਹ ਵਾਪਸ ਆਉਣਾ ਚਾਹੁੰਦਾ ਤੇ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਜਗ੍ਹਾ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਦੇਖੋ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਜਿਹੜਾ ਜੀ ਇਹ ਬਣਿਆ ਹੈ ਹਾਈ ਕਮਾਂਡ ਦੇ ਉੱਤੇ, ਜਿਹਨੇ ਇੱਥੋਂ ਵਾਲਾ ਜਿਹੜਾ ਜੀ ਉਹ ਫੈਸਲਾ ਕੀਤਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜੀ ਮੰਗ ਨੂੰ ਲੈ ਕੇ ਉਹ ਬਾਗੀ ਹੋਏ ਸੀਗੇ ਉਹ ਜਿਹੜਾ ਜੀ ਕੀ ਕਰਦੇ ਆ ਇਸ ਇਸ਼ੂ ਦੇ ਉੱਤੇ ਜੀ, ਖਾਸ ਤੌਰ ਦੇ ਉੱਤੇ ਉਹ ਹੁਣ ਅਗਲਾ ਉਹਨਾਂ ਦਾ ਸਟੈਪ ਜਿਹੜਾ ਜੀ ਕੀ ਹੁੰਦਾ, ਜਿਹੜਾ ਕਿ ਅਜੇ ਉਹਨਾਂ ਦਾ ਕੋਈ ਪ੍ਰਤੀਕਰਮ ਇਹਦੇ ਉੱਤੇ ਨਹੀਂ ਆਇਆ। ਹਾਂਜੀ, ਤੇ ਅੱਗੇ ਮੋਗੇ ਦੇ ਵਿੱਚ ਜਿਹੜਾ ਬੰਬ ਪਾਰਸਲ ਸੀ ਉਸ ਦਾ ਜਿਹੜਾ ਮੁਲਜ਼ਮ ਸੀ ਉਹ ਉੜੀਸਾ ਤੋਂ ਫੜਿਆ। ਇਹ ਐਕਚੁਅਲੀ ਇੱਕ ਭੇਦ ਹੀ ਜਿਹੜਾ ਜੀ ਉਹ ਬਣਿਆ ਹੋਇਆ। ਪਾਰਸਲ ਬੰਬ ਜਿਹੜਾ ਸੀਗਾ ਜੀ ਮੋਗੇ ਦੇ ਵਿੱਚ ਇੱਕ ਜਿਹੜੇ ਜਿੱਥੇ ਕੋਰੀਅਰ ਵਾਲੀ ਜਿਹੜੀ ਦੁਕਾਨ ਸੀ ਉਹਦੇ ਵਿੱਚ ਚੱਲਿਆ, ਜਿੱਥੋਂ ਇੱਕ ਅਣਚੱਲਿਆ ਬੰਬ ਵੀ ਬਰਾਮਦ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਮੋਗੇ ਦੇ ਚੈਂਬਰ ਰੋਡ ਦੇ ਵਿੱਚ 9 ਦਿਨ ਪਹਿਲਾਂ ਇਹ ਕੋਰੀਅਰ ਦੀ ਦੁਕਾਨ ਦੇ ਵਿੱਚ ਹੋਇਆ ਜਿਹੜਾ ਪਾਰਸਲ ਬੰਬ ਧਮਾਕਾ ਸੀਗਾ। ਇਹਦੇ ਮੁਲਜ਼ਮ ਨੂੰ ਉੜੀਸਾ ਤੋਂ ਪੁਲਿਸ ਦੀ ਸਹਾਇਤਾ ਦੇ ਨਾਲ ਕਾਬੂ ਜਿਹੜਾ ਜੀ ਉਹ ਕੀਤਾ ਗਿਆ। 4 ਮੈਂਬਰੀ ਜਿਹੜੀ ਪੁਲਿਸ ਟੀਮ ਹੈ ਪੰਜਾਬ ਦੀ, ਉਹ ਜਹਾਜ਼ ਦੇ ਰਾਹੀਂ ਇਹਨੂੰ ਜਿਹੜਾ ਜੀ ਬਾਈ ਏਅਰ ਲੈ ਕੇ ਆਈ ਹੈ। ਰੁੜਕੇਲਾ ਜਿਹੜਾ ਪਲਾਂਟ ਸਾਈਟ ਦੇ ਥਾਣਾ ਜਿਹੜਾ ਜੀ ਮੁਖੀ ਆ ਉੱਥੋਂ ਦਾ, ਉੱਥੋਂ ਨੇ ਜਿਹੜਾ ਜੀ ਇਹਨਾਂ ਦੇ ਹਵਾਲੇ ਕੀਤਾ, ਲੋਕੇਸ਼ਨ ਦਾ ਪਤਾ ਲਾਇਆ ਜੀ ਔਰ ਇਹਨੂੰ ਕਾਬੂ ਉੱਥੋਂ ਕੀਤਾ ਗਿਆ। ਉੱਥੋਂ ਦੀ ਪੁਲਿਸ ਨੇ ਫੜ ਕੇ ਜਿਹੜਾ ਜੀ ਪੰਜਾਬ ਪੁਲਿਸ ਦੇ ਹਵਾਲੇ ਕੀਤਾ। ਪੰਜਾਬ ਪੁਲਿਸ ਜਿਹੜੀ ਉਹਦੀ ਟੀਮ ਸੀਗੀ ਰੁੜਕੇਲਾ, ਉੜੀਸਾ ਦੇ SP ਨੂੰ ਸਾਰੀ ਘਟਨਾ ਜਿਹੜੀ ਵੀ ਉਹ ਦੱਸੀ ਗਈ। ਉਸ ਤੋਂ ਬਾਅਦ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਹਨੂੰ ਨਾਰਾਇਣ ਇਹਦਾ ਨਾਮ ਹੈ ਜੀ, ਇਹਨੂੰ 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ। ਔਰ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਪਤਾ ਲੱਗਾ ਕਿ ਇਸ ਵਾਰਦਾਤ ਦੇ ਪਿੱਛੇ ਪੁਰਖਿਆਂ ਦੀ ਜਾਇਦਾਦ ਦਾ ਵਿਵਾਦ ਹੈ ਤੇ ਮੁਲਜ਼ਮ ਨੇ ਬਦਲੇ ਦੀ ਭਾਵਨਾ ਦੇ ਨਾਲ ਪਾਰਸਲ ਬੰਬ ਦੇ ਨਾਲ ਰਿਸ਼ਤੇਦਾਰ ਨੂੰ ਉਡਾਉਣ ਦੀ ਯੋਜਨਾ ਜਿਹੜੀ ਉਹ ਤਿਆਰ ਕੀਤੀ। ਸੰਗਰੂਰ ਦੇ ਵਪਾਰੀ ਭੂਪੇਸ਼ ਨਾਰਾਇਣ ਨੇ ਇਹ ਕਿਹਾ ਜੀ ਕਿ ਰਾਜਾ ਰਾਜਵੀਰ ਨਾਰਾਇਣ ਜਿਹੜਾ 52 ਸਾਲਾਂ ਦਾ ਉਹਦਾ ਜਿਹੜਾ ਜੀ ਕਜ਼ਨ ਬ੍ਰਦਰ ਹੈ ਔਰ ਛੋਟੀ ਉਮਰ ਦੇ ਵਿੱਚ ਹੀ ਉੜੀਸਾ ਚਲੇ ਗਿਆ ਸੀ, ਜਿੱਥੇ ਉਹ ਪੰਜਾਬੀ ਫਿਲਮਾਂ 'ਚ ਕੈਮਰਾਮੈਨ ਦੇ ਵਜੋਂ ਕੰਮ ਕਰਦਾ ਸੀਗਾ। ਔਰ ਸੰਗਰੂਰ 'ਚ ਪੁਰਖਿਆਂ ਦੀ ਪੁਸ਼ਤੈਨੀ ਜਾਇਦਾਦ ਹੈ, ਇਸੇ ਮਕਾਨ ਲਈ ਉਹਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਜਿਹੜੀ ਉਹ ਘੜੀ ਗਈ ਸੀ। ਪੀੜਤ ਨੇ ਇਹ ਦਾਅਵਾ ਵੀ ਕੀਤਾ ਕਿ ਮੁਲਜ਼ਮ ਨੂੰ ਇਹ ਪਤਾ ਸੀਗਾ ਕਿ ਉਹਦੀ ਸੱਸ ਜਿਹੜੀ ਹੈ ਜੀ ਉਹਦਾ 19 ਜੂਨ 16 ਨੂੰ ਕਤਲ ਹੋ ਗਿਆ ਸੀ ਔਰ ਇਸ ਕੇਸ ਦੇ ਵਿੱਚ ਮੋਗਾ ਡਿਸਟ੍ਰਿਕਟ ਦਾ ਇੱਕ ਜਿਹੜਾ ਜੀ ਸਮਾਧ ਭਾਈ ਪਿੰਡ ਦਾ ਮੁਲਜ਼ਮ ਗ੍ਰਿਫਤਾਰ ਹੋ ਚੁੱਕਿਆ ਹੈ। ਔਰ ਕਤਲ ਕੇਸ ਤੇ ਮੁਲਜ਼ਮ ਦੇ ਸਿਰ ਸਾਰਾ ਦੋਸ਼ ਜਿਹੜਾ ਮਰਨ ਦੇ ਵਾਸਤੇ ਉਹਨੇ ਮੋਗਾ ਤੋਂ ਕੋਰੀਅਰ ਕਰਨ ਦੀ ਯੋਜਨਾ ਬਣਾਈ, ਪਰ ਇਹ ਫਟ ਗਿਆ ਜੀ ਬੰਬ ਪਹਿਲਾਂ ਹੀ, ਜਿੱਥੋਂ ਸਾਰਾ ਕੁਝ ਜਿਹੜਾ ਜੀ ਇਹ ਕਲੀਅਰ ਸਾਹਮਣੇ ਆ ਗਿਆ ਕਿ ਦੇਖੋ ਜਿਹੜਾ ਕ੍ਰਿਮੀਨਲ ਮਾਈਂਡ ਹੈ ਉਹ ਕਿਸ ਲੈਵਲ ਤੱਕ ਚਲੇ ਜਾਂਦਾ ਜੀ। ਉਹ ਆਪਣੇ ਰਿਸ਼ਤੇਦਾਰ ਨੂੰ ਉਡਾਉਣ ਦੇ ਵਾਸਤੇ ਉਹਨੇ ਬੰਬ ਦਾ ਜਿਹੜਾ ਜੀ ਉਹ ਸਹਾਰਾ ਲਿਆ ਜੀ, ਪਰ ਹੁਣ ਫੜਿਆ ਗਿਆ ਆਪ ਹੀ। ਦੇਖੋ ਰਿਸ਼ਤੇ ਤਾਂ ਜੀ ਖਤਮ ਹੀ ਹੁੰਦੇ ਜਾਂਦੇ ਆ ਕਿਸੇ ਇੱਕ ਦੂਸਰੇ ਦੇ ਲਈ। ਤੇ ਅੱਗੇ ਕਿਸਾਨ ਅੰਦੋਲਨ ਦੀ ਜੇ ਗੱਲ ਕਰੀਏ ਤਾਂ ਉਹ ਖਤਮ ਹੋ ਗਿਆ, ਕੀ ਉਸ ਦੇ ਵਿੱਚ ਕੁਛ ਮਿਲਿਆ ਜਾਂ ਜਿਹੜੇ ਅੰਦਰ ਗਏ ਸੀ ਉਹੀ ਕੁਛ ਨਾ ਕੁਛ ਕਰਿਆ? ਦੇਖੋ ਜੀ ਹਾਲ ਦੀ ਘੜੀ ਤਾਂ ਇਹੀ ਕੁਛ ਹੀ ਜਿਹੜਾ ਜੀ ਲੱਗ ਰਿਹਾ ਕਿ ਕੁਛ ਵੀ ਜਿਹੜਾ ਜੀ ਮਿਲਿਆ ਨਹੀਂ ਗਾ, ਕਿਉਂਕਿ ਜਿਹੜੀ ਲੀਡਰ ਸੀਗੇ ਕਿਸਾਨਾਂ ਦੇ ਉਹਨਾਂ ਨੂੰ ਜਿਹੜੇ ਤਰੀਕੇ ਦੇ ਨਾਲ ਤੁਰੰਤ ਬੁਲਾਇਆ ਗਿਆ ਬੜੀ ਤੇਜ਼ੀ ਦੇ ਨਾਲ, ਈਵਨ ਜਿਹੜੇ ਕੁਝ ਮਿਨਿਸਟਰ ਬਾਹਰ ਸੀ ਜੀ ਉਹਨਾਂ ਨੂੰ ਤੁਰੰਤ ਸੱਦਿਆ ਗਿਆ ਕਿ ਛੇਤੀ ਆਓ, ਕਿਉਂਕਿ ਦਿੱਲੀ ਦੇ ਉੱਤਰ ਪ੍ਰਦੇਸ਼ ਦੇ ਨਾਲ ਜਿਹੜਾ ਜੋੜ ਦੀ ਸੜਕ ਹੈ ਜੀ ਉਹਦੇ ਉੱਤੇ ਜਿਹੜੇ ਸੀਗੇ ਜੀ ਇਹ ਕਿਸਾਨ ਆ ਕੇ ਬਹਿ ਗਏ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪੁਲਿਸ ਦੇ ਨਾਲ ਭੇੜ ਹੋਇਆ ਔਰ ਇਹ ਸਮੁੱਚੇ ਮੁਲਕ ਦੇ ਵਿੱਚ ਇੱਕ ਤੁਸੀਂ ਕਹਿ ਲਓ ਕਿ ਜੰਗਲ ਦੀ ਅੱਗ ਵਾਂਗੂ ਜਿਹੜਾ ਜੀ ਉਹ ਫੈਲ ਗਿਆ। ਕੇਂਦਰ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜੇ ਇਹ ਅੰਦੋਲਨ ਹੈ ਇਸ ਵੇਲੇ ਜਦੋਂ ਕਿ ਮੁਲਕ ਜਿਹੜਾ ਜੀ ਉਹ ਇਲੈਕਸ਼ਨ ਮੋਡ ਦੇ ਵਿੱਚ ਜਾ ਰਿਹਾ ਤੇ ਉਸ ਮੌਕੇ ਦੇ ਉੱਤੇ ਕਿਤੇ ਇਹ ਜਿਹੜੀ ਜੀ ਗੱਲ ਹੋਰ ਵੱਧ ਗਈ, ਕਿਸਾਨ ਜਿਹੜੇ ਆ ਜੀ ਹੋਰ ਜਿਹੜੇ ਇੱਥੇ ਆ ਗਏ ਦਿੱਲੀ ਤੇ ਫਿਰ ਵਕਤ ਪਊਗਾ। ਔਰ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਕਿਸਾਨ ਕ੍ਰਾਂਤੀ ਯਾਤਰਾ ਦੇ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਝੱਟ ਦੇਣੀ ਜਿਹੜੀ ਸੀ ਉਹ ਗੱਲਬਾਤ ਕੀਤੀ। ਕਰੀਬ 9 ਮੰਗਾਂ ਜਿਹੜੀਆਂ ਸੀਗੀਆਂ ਜੀ ਇਹ ਲੈ ਕੇ ਗਏ ਕਿਸਾਨ ਆਗੂ, ਕਰਦਿਆਂ ਕਰਾਉਂਦਿਆਂ ਜਿਹੜਾ ਜੀ ਇਹ ਕਿਹਾ ਗਿਆ ਜੀ 7 ਮੰਗਾਂ ਮੰਨ ਲਈਆਂ ਗਈਆਂ ਨੇ, 6 ਮੰਨ ਲਈਆਂ ਗਈਆਂ ਨੇ। ਕਿਸਾਨ ਆਗੂਆਂ ਨੇ ਬਾਹਰ ਆ ਕੇ ਕਹਿ ਦਿੱਤਾ ਕੋਈ ਮੰਗ ਨਹੀਂ ਮੰਨੀ ਗਈ, ਸਾਨੂੰ ਤਾਂ ਅੰਦਰੋਂ ਜਿਹੜਾ ਜੀ ਉਹ ਟਾਲ ਮਟੋਲ ਕਰਕੇ ਤੋੜ ਦਿੱਤਾ ਗਿਆ। ਮੁੜ ਕੇ ਹੁਣ ਜਿਹੜਾ ਜੀ
ਇਹ ਪਤਾ ਲੱਗਾ ਕਿ ਰਾਤ ਦੇ ਸਮੇਂ ਰਾਹ ਖੋਲ ਦਿੱਤਾ ਗਿਆ, ਕਿਉਂਕਿ ਇਹ ਕਿਸਾਨ ਜਿਹੜੇ ਆਏ ਸੀਗੇ ਉੱਤਰ ਪ੍ਰਦੇਸ਼ ਵਾਲੀ ਸਾਈਡ ਤੋਂ, ਇਹ ਜਾਣਾ ਚਾਹੁੰਦੇ ਸੀਗੇ ਚੌਧਰੀ ਚਰਨ ਸਿੰਘ ਹੋਰਾਂ ਦੀ ਸਮਾਧੀ ਦੇ ਉੱਤੇ ਜਾ ਕੇ ਆਪਣੀ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਸੀਗੇ। ਇਹਨਾਂ ਨੂੰ ਉੱਥੇ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ। ਉੱਥੇ ਜਾ ਕੇ ਸ਼ਰਧਾਂਜਲੀ ਭੇਟ ਕਰਕੇ ਇਹਨਾਂ ਨੂੰ ਕਿਹਾ ਗਿਆ ਜੀ ਕਿ ਹੁਣ ਇਹ ਅੰਦੋਲਨ ਸਮਾਪਤ ਹੈ ਤੇ ਆਪੋ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਜਾਓ। ਜਿੱਤ ਦੇ ਸੰਦੇਸ਼ ਦੇ ਨਾਲ ਕਿਸਾਨ ਕ੍ਰਾਂਤੀ ਯਾਤਰਾ ਜਿਹੜੀ ਹੈ ਜੀ ਉਹ ਖਤਮ ਕਰ ਦਿੱਤੀ ਗਈ। ਜਿੱਤ ਕਿਹੜੀ ਹੋਈ, ਕਿਹੜੀਆਂ ਮੰਗਾਂ ਸੀ 9 ਦੇ ਵਿੱਚੋਂ ਜਿਹੜੀਆਂ ਜੀ ਉਹ ਮੰਨ ਲਈਆਂ ਗਈਆਂ, ਇਹ ਕੁਛ ਵੀ ਜਿਹੜਾ ਜੀ ਅਜੇ ਤੱਕ ਨਹੀਂ ਪਤਾ ਲੱਗਾ। ਭਾਰਤੀ ਕਿਸਾਨ ਯੂਨੀਅਨ ਟਕੈਤ ਤੇ ਯੂਪੀ ਦੇ ਆਗੂ ਜਿਹੜਾ ਪਵਨ ਖਟਾਨਾ, ਉਹਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਸਮਾਧੀ ਕਿਸਾਨ ਘਾਟ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਕਿਸਾਨਾਂ ਨੇ ਇਹ ਮਾਰਚ ਜਿੱਤ ਵਜੋਂ ਪੇਸ਼ ਜਿਹੜਾ ਜੀ ਉਹ ਕੀਤਾ। ਕਿ ਜਿਹੜੀ ਉੱਥੇ ਜਿਹੜੀ ਸਮਾਧੀ ਦੇ ਉੱਤੇ ਜਾ ਕੇ ਸ਼ਰਧਾਂਜਲੀ ਦੇਣੀ ਕਿਸਾਨਾਂ ਦੀ ਮੰਗ ਸੀ ਇੱਕੋ ਇੱਕ, ਜਾਂ ਇਹਦੇ ਤੋਂ ਇਲਾਵਾ ਹੋਰ ਜਿਹੜੀਆਂ ਮੰਗਾਂ ਸੀਗੀਆਂ ਜਿਹਦੇ ਵਿੱਚ ਕਰਜ਼ਾ ਮੁਆਫੀ ਤੇ ਜਿਹੜੀ ਜੀ ਕਮਿਸ਼ਨ ਦੀ ਰਿਪੋਰਟ ਜਿਹੜੀ ਜੀ ਉਹ ਲਾਗੂ ਕਰਨੀ ਤੇ ਕਿਸਾਨਾਂ ਦੇ ਜਿਹੜੇ ਸੀਗਾ ਗੰਨੇ ਦੇ ਪੈਸੇ ਜਿਹੜੇ ਜੀ ਉਹ ਦੇਣੇ, ਜਾਂ ਹਾਦਸੇ ਦੇ ਵਿੱਚ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ਾ ਤੇ ਪੈਨਸ਼ਨ ਵਾਲੀਆਂ ਗੱਲਾਂ ਜਿਹੜੀਆਂ ਸੀਗੀਆਂ ਜੀ ਉਹ ਸਾਰੀਆਂ ਦੀਆਂ ਸਾਰੀਆਂ ਕਿੱਥੇ ਗਈਆਂ ਜੀ, ਇਹ ਸਮਝ ਨਹੀਂ ਆਈ। ਨਾ ਇਹਨਾਂ ਕੋਈ ਆਗੂਆਂ ਨੇ ਜਿਹੜਾ ਜੀ ਉਹ ਜਵਾਬ ਦਿੱਤਾ ਤੇ ਨਾ ਸਰਕਾਰ ਦੀ ਤਰਫੋਂ ਕੋਈ ਜਿਹੜਾ ਜੀ ਉਹ ਜਵਾਬ ਦਿੱਤਾ ਗਿਆ। ਅਸਲ ਦੇ ਵਿੱਚ ਕਿਸਾਨ ਸਮੱਸਿਆ ਜਿਹੜੀ ਹੈ ਜੀ ਉਹ ਕੀ ਆ, ਆਹੀ ਜਿਹੜੀ ਜੀ ਉਹ ਹੈਗੀ ਆ। ਜੇ ਆਪਾਂ ਪੰਜਾਬ ਲੈਵਲ ਤੇ ਉੱਤੇ ਗੱਲ ਕਰ ਲਈਏ ਚਾਹੇ ਮੁਲਕ ਲੈਵਲ ਤੇ ਗੱਲ ਜਿਹੜੀ ਜੀ ਉਹ ਕਰ ਲਈਏ, ਸਭ ਨੂੰ ਪਤਾ ਕਿ ਪੰਜਾਬ ਦੇ ਕਿਸਾਨਾਂ ਦਾ ਇੱਕ ਨੇਤਾ ਕਿਸਾਨਾਂ ਦੇ ਨਾਂ ਦੇ ਉੱਤੇ ਸੌਦੇਬਾਜ਼ੀ ਕਰਕੇ ਕਿਵੇਂ ਲਾਲ ਝੰਡੀ ਵਾਲੀ ਕਾਰ ਜਿਹੜੀ ਹੈ ਜੀ ਉਹ ਆਰਾਮ ਦੇ ਨਾਲ ਝੂਟਦਾ ਰਿਹਾ ਔਰ ਅਹੁਦਿਆਂ ਦਾ ਸੁੱਖ ਜਿਹੜਾ ਜੀ ਉਹ ਮਾਣਦਾ ਰਿਹਾ। ਨਾ ਕਿਸਾਨਾਂ ਦੀ ਵਿਚਾਰਿਆਂ ਦੀ ਪਹਿਲਾਂ ਕੋਈ ਜਿਹੜੀ ਜੀ ਉਹ ਬਾਤ ਸੁਣੀ ਗਈ, ਨਾ ਹੁਣ ਜਿਹੜੀ ਹੈ ਜੀ ਉਹ ਕਿਸਾਨਾਂ ਦੀ ਕੋਈ ਬਾਤ ਸੁਣੀ। ਬਿਲਕੁਲ ਜੀ, ਭੋਲੇ ਭਾਲੇ ਸਦਾ ਹੀ ਠੱਗੇ ਜਾਂਦੇ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ, ਉਹ ਆਪਣੇ ਕਾਕੇ ਕਰਕੇ ਤੁਰਿਆ ਫਿਰਦਾ, ਬੜਾ ਫਿਕਰ ਆ। ਇਸੇ ਤਰ੍ਹਾਂ ਅਕਾਲੀ ਦਲ ਦੇ ਜਿਹੜੇ ਬਾਗੀ ਆ ਉਹਨਾਂ ਨੂੰ ਵੀ ਆਪਣੇ ਕਾਕਿਆਂ ਦਾ ਫਿਕਰ। ਅਸਲ ਦੇ ਵਿੱਚ ਇਹ ਕਿਹਾ ਜਾਂਦਾ ਜੀ ਕਿ ਇਹ ਇੱਕ ਦੁੱਖ ਦੀ ਰਗ ਹੈ ਜਿਹੜੇ ਬਜ਼ੁਰਗ ਆਗੂ ਨੇ ਉਹਨਾਂ ਦੀ, ਔਰ ਇਹ ਦੇਰ ਪਹਿਲਾਂ ਜਿਹੜੀ ਸੀ ਜੀ ਤੁਸੀਂ ਕਹਿ ਲਓ ਕਿ ਇਹ ਫੜ ਲਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਔਰ ਇਹਨਾਂ ਦੇ ਕਾਕਿਆਂ ਨੂੰ ਐਡਜਸਟ ਕਰਤਾ। ਕਿਤੇ ਉਹਨਾਂ ਨੂੰ ਵਿਧਾਇਕ ਬਣਾਤਾ, ਕਿਤੇ ਉਹਨਾਂ ਨੂੰ ਚੇਅਰਮੈਨ ਜਿਹੜਾ ਸੀਗਾ ਜੀ ਉਹ ਲਾਤਾ, ਕਿਤੇ ਨਾ ਕਿਤੇ ਜਿਹੜਾ ਜੀ ਇਹ ਇਹਨਾਂ ਨੂੰ ਐਡਜਸਟ ਕੀਤਾ ਗਿਆ। ਹੁਣ ਜਿਹੜਾ ਜੀ ਸਵਾਲ ਇਹ ਉੱਠਿਆ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਫੈਸਲੇ ਅਕਾਲੀ ਦਲ ਦੇ ਵਿੱਚ ਹੋਏ ਔਰ ਅਕਾਲੀ ਦਲ ਨੂੰ CEO ਵਾਂਗੂ ਚਲਾਉਣ ਦੇ ਜਿਹੜੇ ਤਰੀਕੇ ਸੀਗੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਨਾ ਹੋਣਾ, ਉਹ ਇੱਕ ਵੱਡਾ ਉਹਦਾ ਕਾਰਨ ਇਹ ਸੀਗਾ ਕਿ ਇਹਨਾਂ ਨੂੰ ਆਪੋ ਆਪਣੇ ਜਿਹੜੇ ਮੁੰਡੇ ਨੇ ਉਹਨਾਂ ਦਾ ਫਿਕਰ ਸੀਗਾ ਕਿ ਜੇ ਉਹ ਬੋਲ ਪਏ ਤੇ ਫਿਰ ਉਹਨਾਂ ਦਾ ਕੀ ਜਿਹੜਾ ਜੀ ਉਹ ਬਣੂਗਾ। ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਹੋਈ ਬੇਅਦਬੀ, ਬਾਈਬਲ ਕਲਾਂ ਗੋਲੀ ਚੱਲੀ, ਸਰਸੇ ਵਾਲੇ ਨੂੰ ਮੁਆਫੀ ਦਿੱਤੀ ਗਈ, ਉਹ ਮੁਆਫੀ ਵਾਪਸ ਲਈ ਗਈ। ਇਹ ਜਿਹੜੇ ਸਾਰੇ ਫੈਸਲੇ ਇੱਕ ਵਿਅਕਤੀ ਦੇ ਵੱਲੋਂ ਜਿਹੜੇ ਜੀ ਉਹ ਕੀਤੇ ਗਏ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਰੈਲੀਆਂ ਦਾ ਸਿਲਸਿਲਾ ਇਹ ਵੀ ਕੋਈ ਕੋਰ ਕਮੇਟੀ ਦੇ ਵਿੱਚ ਜਿਹੜਾ ਜੀ ਉਹ ਨਹੀਂ ਸੀਗਾ ਜੀ ਵਿਚਾਰਿਆ ਗਿਆ, ਬਲਕਿ ਇੱਕੋ ਬੰਦੇ ਦਾ ਜਿਹੜਾ ਜੀ ਉਹ ਫੈਸਲਾ ਸੀਗਾ ਜਿਹੜਾ ਸੋਚਿਆ ਗਿਆ ਜੀ। ਜਿਹੜਾ ਸੀਨੀਅਰ ਆਗੂ ਨੇ ਉਹ ਇਹ ਕਹਿੰਦੇ ਆ ਕਿ ਅਕਾਲੀ ਦਲ 15 ਸੀਟਾਂ ਤੱਕ ਸਿਮਟ ਜਾਣ ਤੋਂ ਬਾਅਦ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਪਾਰਟੀ ਦੀ ਕਮਾਂਡ ਆਪਣੇ ਹੱਥਾਂ ਦੇ ਵਿੱਚ ਲੈ ਲੈਣ, ਪਰ ਉਹਨਾਂ ਦੀ ਗੱਲ ਅਣਸੁਣੀ ਜਿਹੜੀ ਸੀ ਉਹ ਕਰ ਦਿੱਤੀ ਗਈ। ਇਹ ਵੀ ਸਭ ਨੂੰ ਪਤਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ, ਉਹ ਵਿਧਾਇਕ ਜਿਹੜਾ ਜੀ ਉਹ ਬਣਾਇਆ ਹੋਇਆ, ਉਹਨੂੰ ਆਸਟ੍ਰੇਲੀਆ ਤੋਂ ਸੱਦਿਆ ਗਿਆ ਹੁਣ ਤੇ ਇਹ ਜਿਹੜਾ ਜੀ ਡੈਮੇਜ ਕੰਟਰੋਲ ਕਰਨ ਦੇ ਵਾਸਤੇ, ਕਿਉਂਕਿ ਜਿਹੜੀਆਂ ਚੀਜ਼ਾਂ ਇਹ ਲਾਈਆਂ ਹੋਈਆਂ ਨੇ ਹੁਣ ਉਹਨਾਂ ਦੇ ਉੱਤੇ ਵਰਕ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕੱਲ ਜਿਹੜਾ ਸੀਗਾ ਜੀ ਅਵਤਾਰ ਸਿੰਘ ਮੱਕੜ ਹੋਰਾਂ ਦੇ ਘਰੇ ਚਲੇ ਗਏ ਸੁਖਬੀਰ ਸਿੰਘ ਬਾਦਲ ਹੋਰੀ। ਜੇ ਵੀਡੀਓ ਜਿਹੜੀ ਜੀ ਉਹ ਦੇਖੀ ਹੋਵੇ ਤਾਂ ਉਹਦੇ ਵਿੱਚ ਅਵਤਾਰ ਸਿੰਘ ਮੱਕੜ ਹੋਰੀ ਆਪਣੇ ਜਿਹੜੇ ਮੁੰਡੇ ਆ ਉਹਨਾਂ ਨੂੰ ਮਿਲਾ ਰਹੇ ਆ ਅਕਾਲੀ ਦਲ ਦੇ ਪ੍ਰਧਾਨ ਨੂੰ। ਉੱਥੋਂ ਇਸ਼ਾਰਾ ਜਿਹੜਾ ਜੀ ਉਹ ਸਾਰਾ ਸਮਝ ਆ ਹੀ ਰਿਹਾ ਕਿ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਇਹ ਇਸ਼ਾਰਾ ਹੈ। ਸੋ ਇਹ ਜਿਹੜਾ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੀ ਖੇਡ ਖੇਡੀ ਗਈ ਸੀ ਉਹ ਹੁਣ ਉਹਦੇ ਜਿਹੜਾ ਜੀ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨਤੀਜੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਸੀ ਔਰ ਉਹਦਾ ਅਸਲ ਦੇ ਵਿੱਚ ਮਕਸਦ ਕੀ ਸੀ। ਜੀ ਜੀ, ਬਿਲਕੁਲ ਕਲੀਅਰ ਹੋ ਗਿਆ ਜੀ। ਬੜੀ ਲੰਬੀ ਚਾਲ ਦੇ ਨਾਲ ਚੱਲਦੇ ਨੇ ਜੀ ਜਿਹੜੇ ਪੋਲੀਟੀਸ਼ੀਅਨ ਆ। ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰੀਏ, ਉਹਨਾਂ ਦੀ ਜਿਹੜੀ ਰੈਲੀ ਆ ਉਸਨੇ ਆਸ ਰੱਖੀ ਆ ਜਿਹੜੇ ਨਵੇਂ ਜਿੱਤੇ
ਅਸਲ ਵਿੱਚ ਐਕਚੁਅਲੀ ਦੋ ਪਾਰਟੀਆਂ ਦਾ ਰੈਲੀ ਦੇ ਉੱਤੇ ਜ਼ੋਰ ਜਿਹੜਾ ਵੀ ਉਹ ਲੱਗਿਆ ਹੋਇਆ। ਇੱਥੇ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕਵਾਇਦ ਜਿਹੜੀ ਜੀ ਉਹ ਜਾਰੀ ਆ ਅਕਾਲੀ ਦਲ ਦੇ ਵੱਲੋਂ। ਹਾਲਾਂਕਿ ਇੱਥੇ ਅੱਜ ਜਿਹੜਾ ਜੀ ਸੰਗਰੂਰ ਦੇ ਵਿੱਚ ਹੋਣਗੇ ਸੁਖਬੀਰ ਸਿੰਘ ਬਾਦਲ ਹੋਰੀ, ਉੱਥੇ ਦੇਖਣਾ ਹੋਊਗਾ ਕਿਹੋ ਜਿਹਾ ਸਹਿਯੋਗ ਉਹਨਾਂ ਨੂੰ ਮਿਲਦਾ ਹੈ, ਕਿਉਂਕਿ ਬਾਗੀ ਸੁਰਾਂ ਸਭ ਤੋਂ ਪਹਿਲਾਂ ਉੱਥੇ ਉੱਠੀਆਂ ਨੇ। ਉਧਰ ਹਕੂਮਤ ਨੇ, ਮੌਜੂਦਾ ਸਰਕਾਰ ਨੇ ਕਿੱਲਿਆਂ ਵਾਲੀ ਜਿਹੜੀ ਰੈਲੀ ਆ ਲੰਬੀ ਹਲਕੇ ਦੇ ਵਿੱਚ ਉਹਨੂੰ ਜਿੱਤਣ ਦੇ ਵਾਸਤੇ, ਉੱਤੇ ਇਕੱਠ ਕਰਨ ਦੇ ਵਾਸਤੇ ਜਿਹੜਾ ਹੈ ਜੀ ਨਵੇਂ ਜਿੱਤੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਜੀ ਇਹ ਆਸਰਾ, ਉਹਨਾਂ ਨੇ ਸਹਾਰਾ ਜਿਹੜਾ ਜੀ ਇਹ ਲਿਆ। ਉਹਨਾਂ ਨੂੰ ਇਹ ਜਿਹੜੀ ਹੈ ਜੀ ਇਹ ਗੱਲ ਆਖੀ ਗਈ ਆ ਕਿ ਪੰਚਾਇਤ ਮੰਤਰੀ ਜਿਹੜੇ ਪੰਜਾਬ ਜਿਹੜੇ ਜੀ ਉਹ ਕਹਿ ਚੁੱਕੇ ਆ ਜੀ ਕਿ ਨਵੇਂ ਚੁਣੇ ਸਮਿਤੀ ਮੈਂਬਰਾਂ ਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਇਕੱਠੇ ਇੱਕ ਥਾਂ ਤੇ ਮੁੱਖ ਮੰਤਰੀ ਪੰਜਾਬ ਸਹੁੰ ਚੁਕਾਉਣਗੇ, ਜੋ ਕਿ ਕਿੱਲਿਆਂ ਵਾਲੀ ਰੈਲੀ ਤੋਂ ਮਗਰੋਂ ਸਮਾਗਮ ਜਿਹੜਾ ਜੀ ਉਹ ਹੋਊਗਾ। ਔਰ ਇਹਦੇ ਕਰਕੇ ਇਹਨਾਂ ਨੂੰ ਜਿਹੜਾ ਜੀ ਇਹ ਕਿਹਾ ਗਿਆ ਕਿ ਸਹੁੰ ਤਾਂ ਤੁਹਾਨੂੰ ਚੁਕਾਉਣੀ ਆ, ਜਰਾ ਆਪਣਾ ਜਲਵਾ ਵਿਖਾਓ, ਸਾਰੇ ਉੱਥੇ ਜਿਹੜਾ ਜੀ ਇਕੱਠ ਕਰਕੇ ਦੱਸੋ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਸਰਪੰਚੀ ਦੀਆਂ ਚੋਣਾਂ ਲੜਨੀਆਂ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਆ ਕਿ ਜੇ ਸਰਪੰਚੀ ਦੀਆਂ ਚੋਣਾਂ ਲੜਨੀਆਂ ਤੇ ਉਹਦੇ ਵਾਸਤੇ ਤੁਹਾਨੂੰ ਕੁਝ ਦਿਖਾਉਣਾ ਵੀ ਜਿਹੜਾ ਜੀ ਉਹ ਪਊਗਾ। 7 ਵਜ਼ੀਰ ਜਿਹੜੇ ਆ ਜੀ ਉਹ ਇਸ ਵੇਲੇ ਇਸ ਰੈਲੀ ਦੀ ਤਿਆਰੀ ਦੇ ਵਿੱਚ ਲਾਏ ਗਏ ਆ। 2000 ਤੋਂ ਉੱਪਰ ਬੱਸਾਂ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਜਿਹੜੀ ਇਹਦੀ ਹਦਾਇਤ ਕੀਤੀ ਹੋਈ ਆ ਕਿ ਬੱਸਾਂ ਦੇ ਕਿਰਾਏ ਤੇ ਡੀਜ਼ਲ ਦਾ ਭਾਰ ਹਰ ਹਲਕੇ ਦਾ ਵਿਧਾਇਕ ਜਾਂ ਹਲਕਾ ਇੰਚਾਰਜ ਚੁੱਕੂਗਾ ਤੇ ਸਰਕਾਰੀ ਖਜ਼ਾਨੇ 'ਚ ਕੋਈ ਪੈਸਾ ਜਿਹੜਾ ਜੀ ਉਹ ਨਹੀਂ ਦਿੱਤਾ ਜਾਊਗਾ। ਵਿਧਾਇਕਾਂ ਤੇ ਹਲਕਾ ਇੰਚਾਰਜ ਨੂੰ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤੇ ਨਵੇਂ ਖਿਡਾਰੀ ਜਿਹੜੇ ਆ ਜੀ ਉਹ ਸ਼ਿੰਗਾਰੇ ਗਏ ਆ ਜੀ। ਸੋ ਇਹ ਰੈਲੀ ਕੀ ਕੱਢੂ ਪਾਊਗੀ ਜਾਂ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਇਹ ਕੀ ਕੱਢਣ ਪਾਉਣਗੀਆਂ ਜੀ, ਇਹਦੇ ਵਿੱਚ ਤਾਂ ਕੋਈ ਬਹੁਤਾ ਜਿਹੜਾ ਜੀ ਉਹ ਕੁਛ ਦਿਸਦਾ ਨਹੀਂ ਗਾ। ਪਰ ਆਪਣੀ ਹਿੰਦ ਪਗਾਉਣ ਦੇ ਵਾਸਤੇ ਜਿਹੜਾ ਜੀ ਉਹ ਵਰਤਿਆ ਜਾ ਰਿਹਾ ਇਸ ਵੇਲੇ ਪੰਜਾਬੀਆਂ ਨੂੰ, ਚਾਹੇ ਉਹ ਪਟਿਆਲੇ ਦੇ ਵਿੱਚ ਹੈ ਅਕਾਲੀ ਦਲ ਰੈਲੀ ਕਰ ਰਿਹਾ, ਚਾਹੇ ਲੰਬੀ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਰੈਲੀ ਕਰ ਰਹੀ ਹੈ। ਦੇਖੋ ਜੀ ਲੋਕੀ ਉਸੇ ਤਰ੍ਹਾਂ ਭਟਕਦੇ ਰੈਲੀ ਹੋਏ ਪਏ ਆ। ਤੇ ਅੱਗੇ ਕਰਦੇ ਆ ਜੀ ਪੰਜਾਬ ਸਰਕਾਰ ਨੇ ਖਿਡਾਰੀਆਂ ਦੇ ਲਈ ਇਹ ਵਧੀਆ ਕੰਮ ਕੀਤਾ, ਜਿਹੜਾ ਉਹਨਾਂ ਨੇ ਇਨਾਮ ਵੀ ਵਧਾਏ ਆ ਤੇ ਉਹਨਾਂ ਦੇ ਨੌਕਰੀਆਂ ਉਹਨਾਂ ਨੂੰ ਦੇਣ ਦਾ ਵੀ ਵਾਅਦਾ ਕੀਤਾ। ਬਿਲਕੁਲ ਜੀ, ਇਹ ਐਕਚੁਅਲੀ ਖੇਡ ਪਾਲਿਸੀ ਆਈ ਹੋਈ ਨਹੀਂ ਜੀ ਪੰਜਾਬ ਦੇ ਵਿੱਚ ਤਕਰੀਬਨ 1.5 ਦਹਾਕੇ ਖੇਡਾਂ ਦੇ ਵੱਲ ਕੋਈ ਧਿਆਨ ਹੀ ਨਹੀਂ। ਇਹਦੇ ਨਾਲ ਹੌਲੀ ਹੌਲੀ ਜਿਹੜੇ ਖਿਡਾਰੀ ਨੇ ਜੀ ਉਹ ਚਲੇ ਗਏ ਦੂਜੇ ਸੂਬਿਆਂ ਵੱਲ ਨੂੰ। ਔਰ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਜੀ ਹੋਇਆ ਹਰਿਆਣੇ ਨੂੰ। ਬਿਨਾਂ ਕਿਸੇ ਸ਼ੱਕ ਦੇ ਹਰਿਆਣੇ ਨੇ ਉਹਨਾਂ ਦੀ ਬਾਂਹ ਵੀ ਫੜੀ ਔਰ ਉਹਨਾਂ ਨੂੰ ਜਿੱਥੇ ਵੱਡੇ ਇਨਾਮ ਦਿੱਤੇ ਉੱਥੇ ਨੌਕਰੀਆਂ ਦੇ ਵਿੱਚ ਵੀ ਜਿਹੜੀ ਸੀ ਉਹਨਾਂ ਦੀ ਜਗ੍ਹਾ ਰਾਖਵੀਂ, ਜਿਹਦੇ ਕਰਕੇ ਅੱਜ ਹਰਿਆਣਾ ਜਿਹੜਾ ਜੀ ਉਹ ਨਾਮਵਰ ਸੂਬਿਆਂ ਦੇ ਵਿੱਚੋਂ ਆ ਜਿੱਥੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੂੰ ਉਹ ਰੀਪ੍ਰਜੈਂਟ ਕਰਦਾ ਹੈ, ਚਾਹੇ ਉਹ ਦੇਸ਼ ਲੈਵਲ ਦੇ ਮੁਕਾਬਲੇ ਹੋਣ ਤੇ ਚਾਹੇ ਉਹ ਇੰਟਰਨੈਸ਼ਨਲ ਲੈਵਲ ਦੇ ਮੁਕਾਬਲੇ ਜਿਹੜੇ ਜੀ ਉਹ ਹੋਣ। ਹੁਣ ਪੰਜਾਬ ਸਰਕਾਰ ਨੇ ਆਪਣੀ ਖੇਡ ਪਾਲਿਸੀ ਜਿਹੜੀ ਹੈ ਜੀ ਉਹ ਐਲਾਨੀ ਆ। ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਬਹੁਤ ਚੰਗਾ ਫੈਸਲਾ ਹੈ ਜੇ ਇਹ ਇੰਪਲੀਮੈਂਟ ਹੋ ਜੇ। ਹਰਿਆਣਾ ਦੇ ਨਾਲ ਜੇ ਕੰਪੇਅਰ ਕੀਤਾ ਜਾਵੇ ਤਾਂ ਉਹਦੇ ਨਾਲ ਬਰਾਬਰ ਦਾ ਤਾਂ ਨਹੀਂ ਜਿਹੜਾ ਜੀ ਉਹ ਦਿੱਤਾ, ਪਰ ਫਿਰ ਵੀ ਇਹਦੇ ਵਿੱਚ ਜਿਹੜਾ ਜੀ ਕਾਫੀ ਇਨਾਮ ਜਿਹੜੇ ਆ ਉਹ ਵਧਾਏ ਗਏ ਆ। ਇਹ ਨਵੀਂ ਖੇਡ ਨੀਤੀ 2018 ਜਿਹੜੀ ਹੈ ਜੀ ਇਹਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਆ। ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡਾਂ ਦੇ ਵਿੱਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਵਿੱਚ 3% ਰਾਖਵਾਂਕਰਨ ਜਿਹੜਾ ਜੀ ਉਹ ਦਿੱਤਾ ਗਿਆ। ਪੰਜਾਬ ਜਾਤ ਨੇ ਓਲੰਪਿਕ ਪੈਰਾਲੰਪਿਕ ਖੇਡਾਂ ਦੇ ਵਿੱਚ ਚਾਂਦੀ ਦੇ ਤਗਮਾ ਜੇਤੂਆਂ ਲਈ ਮੌਜੂਦਾ ਨਗਦ ਅਵਾਰਡ ਜਿਹੜਾ ਜੀ 1 ਕਰੋੜ ਤੋਂ ਵਧਾ ਕੇ 1.5 ਕਰੋੜ ਰੁਪਏ, ਕਾਂਸੀ ਲਈ 51 ਕਰੋੜ ਤੋਂ 1 ਕਰੋੜ ਰੁਪਏ ਜਿਹੜਾ ਜੀ ਉਹ ਫੈਸਲਾ ਕੀਤਾ। ਸੋਨੇ ਦਾ ਤਗਮਾ ਜਿੱਤਣ ਵਾਲਿਆਂ ਦੀ ਨਗਦ ਦੀ ਰਾਸ਼ੀ 2.25 ਕਰੋੜ ਰੁਪਏ ਜਿਹੜੀ ਹੈ ਜੀ ਉਹ ਰੱਖੀ ਗਈ ਆ। ਏਸ਼ੀਆਈ ਪੈਰਾ ਏਸ਼ੀਆਈ ਖੇਡਾਂ ਦੇ ਵਿੱਚ ਸੋਨੇ ਦੇ ਤਗਮੇ ਦੇ ਜਿਹੜਾ ਇਨਾਮ ਆ ਜੀ ਉਹ 26 ਲੱਖ ਤੋਂ ਵਧਾ ਕੇ 1 ਕਰੋੜ ਰੁਪਈਆ, ਚਾਂਦੀ ਲਈ 16 ਲੱਖ ਤੋਂ ਵਧਾ ਕੇ 75 ਲੱਖ ਰੁਪਏ, ਕਾਂਸੀ ਲਈ 11 ਲੱਖ ਤੋਂ ਵਧਾ ਕੇ 50 ਲੱਖ ਰੁਪਏ ਜਿਹੜਾ ਜੀ ਉਹ ਕੀਤਾ ਗਿਆ। ਵਿਸ਼ਵ ਕੱਪ ਜਾਂ ਚੈਂਪੀਅਨਸ਼ਿਪ ਦੇ ਸੋਨੇ ਦੇ ਤਗਮੇ ਜੇਤੂਆਂ ਦੇ ਵਾਸਤੇ ਨਗਦ ਰਾਸ਼ੀ ਜਿਹੜੀ ਹੈ ਜੀ 21 ਲੱਖ ਤੋਂ ਵਧਾ ਕੇ 80 ਲੱਖ ਰੁਪਏ, ਚਾਂਦੀ ਲਈ 11 ਲੱਖ ਤੋਂ ਵਧਾ ਕੇ 55 ਲੱਖ ਰੁਪਏ, ਕਾਂਸੀ ਦੇ ਤਗਮੇ ਵਾਲੇ ਲਈ 7 ਲੱਖ ਤੋਂ ਵਧਾ ਕੇ 45 ਲੱਖ ਰੁਪਏ ਜਿਹੜੀ ਆ ਉਹ ਕੀਤੀ ਗਈ ਆ। ਇਸੇ ਤਰੀਕੇ ਨਾਲ ਰਾਸ਼ਟਰਮੰਡਲ ਖੇਡਾਂ ਦੇ ਸੋਨੇ ਦੇ ਤਗਮੇ ਦੇ ਵਾਸਤੇ ਜਿਹੜੀ 16 ਲੱਖ ਰੁਪਏ ਦੀ ਰਾਸ਼ੀ ਸੀ ਉਹ ਹੁਣ 75 ਲੱਖ ਕਰ ਦਿੱਤੀ ਗਈ ਹੈ। ਚਾਂਦੀ ਲਈ 11 ਵਾਲੀ 50 ਲੱਖ ਕਰ ਦਿੱਤੀ ਗਈ ਔਰ ਕਾਂਸੀ ਦੇ ਵਾਲੀ 6 ਲੱਖ ਦੀ ਜਗ੍ਹਾ ਤੇ 40 ਲੱਖ ਰੁਪਏ ਜਿਹੜਾ ਜੀ ਉਹ ਦਿੱਤਾ ਜਾਊਗਾ। ਵਿਸ਼ਵ ਯੂਨੀਵਰਸਿਟੀ ਖੇਡਾਂ ਦਾ ਚੈਂਪੀਅਨਸ਼ਿਪ ਦੇ ਵਿੱਚ ਸੋਨਾ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਣ ਵਾਲਿਆਂ ਨੂੰ 7 ਲੱਖ 5 ਲੱਖ ਤੇ 3 ਲੱਖ ਰੁਪਏ ਦਾ ਨਗਦ ਇਨਾਮ ਜਿਹੜਾ ਜੀ ਉਹ ਮਿਲੂਗਾ। ਜਿਹੜਾ ਇਹ ਵੀ ਕਿਹਾ ਗਿਆ ਜੀ ਕਿ ਓਲੰਪਿਕ ਜੇਤੂ ਜਿਹੜੇ ਨੇ
ਉਹਨਾਂ ਨੂੰ 15,000 ਰੁਪਈਆ ਪੈਨਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹ ਵੀ ਇੱਕ ਚੰਗਾ ਜਿਹੜਾ ਜੀ ਉਹ ਫੈਸਲਾ ਹੈ। ਪਰ ਸਵਾਲ ਇਹੀ ਜਿਹੜਾ ਜੀ ਆ ਜਾਂਦਾ ਕਿ ਇਹੋ ਜਿਹਾ ਜਿਹੜਾ ਫੈਸਲਾ ਇਹ ਸਖਤੀ ਦੇ ਨਾਲ ਜਿਹੜਾ ਉਹ ਇੰਪਲੀਮੈਂਟ ਹੋਣਾ ਚਾਹੀਦਾ, ਕਿਉਂਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਖੇਡਾਂ ਦੇ ਵਿੱਚ ਜਿਨ੍ਹਾਂ ਦਾ ਇੰਟਰਸਟ ਹੈ ਉਹ ਇੱਕ ਗੱਲ ਤੋਂ ਜਿਹੜਾ ਜੀ ਭੱਜ ਜਾਂਦੇ ਆ ਕਿ ਇੱਥੇ ਬਾਂਹ ਫੜਨ ਵਾਲਾ ਉਹਨਾਂ ਦੀ ਕੋਈ ਨਹੀਂ ਗਾ। ਸੋ ਸਰਕਾਰ ਨੇ ਇਹ ਜਿਹੜੀ ਪਾਲਿਸੀ ਐਲਾਨੀ ਹੈ ਜੀ, ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਵਧੀਆ ਪਾਲਿਸੀ ਹੈ ਤੇ ਇਹਦੇ ਨਾਲ ਇੱਕ ਚੰਗਾ ਹੁਲਾਰਾ ਜਿਹੜਾ ਜੀ ਉਹ ਮਿਲ ਸਕਦਾ ਉਹਨਾਂ ਖਿਡਾਰੀਆਂ ਨੂੰ ਜਿਹੜੇ ਇੱਕ ਪਾਸੇ ਤਾਂ ਉਹ ਆਪਣੀ ਜਾਨ ਤੋੜਦੇ ਆ, ਦੂਜੇ ਉਹ ਦੂਜੇ ਸੂਬਿਆਂ ਵੱਲ ਨੂੰ ਭੱਜ ਨੱਠ ਕਰਦੇ ਆ ਕਿ ਜਿੱਥੇ ਉਹਨਾਂ ਨੂੰ ਇਨਾਮ ਵੀ ਮਿਲੇ ਉਹਨਾਂ ਦੇ ਵੱਲੋਂ ਦਿਖਾਈ ਕਾਰਗੁਜ਼ਾਰੀ ਦਾ ਔਰ ਉਹਨਾਂ ਨੂੰ ਨੌਕਰੀ ਵੀ ਮਿਲੇ। ਜੇ ਉਹਨਾਂ ਨੂੰ ਉਹਨਾਂ ਦੇ ਸੂਬੇ ਦੇ ਵਿੱਚ ਇਨਾਮ ਤੇ ਨੌਕਰੀ ਮਿਲੂਗੀ ਤੇ ਮੇਰਾ ਖਿਆਲ ਹਰ ਕੋਈ ਜਿਹੜਾ ਜੀ ਉਹ ਪ੍ਰੈਫਰ ਕਰੂਗਾ ਇੱਥੇ ਰਹਿ ਕੇ ਪੰਜਾਬ ਦੇ ਵੱਲੋਂ ਖੇਡਣ। ਜੀ ਬਿਲਕੁਲ। ਤੇ ਅੱਗੇ ਰਾਫੇਲ ਵਿਵਾਦ ਆ ਜਿਹੜਾ ਉਸ ਦਾ ਚੱਲੀ ਜਾਂਦਾ ਹੈ ਸਾਰਾ ਕੁਛ, ਤਾਂ ਪਰ ਉਸ ਦੇ ਸੰਬੰਧੀ ਫੌਜ ਦਾ ਮੁਖੀ ਸਾਹਮਣੇ ਆਇਆ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਇਹ ਵਿਵਾਦ ਕਾਫੀ ਵੱਡਾ ਹੈ ਜੀ, ਇਹਦੇ ਉੱਤੇ ਜਿਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਉਹ ਤਾਂ ਜਵਾਬ ਨਹੀਂ ਦੇ ਰਹੇ, ਉਹ ਅਜੇ ਵੀ ਮਨ ਕੀ ਬਾਤ ਇਹਦੇ ਤੇ ਕਰਨ ਨੂੰ ਤਿਆਰ ਨਹੀਂ ਗਏ। ਹਰ ਰੋਜ਼ ਇਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹ ਨਵਾਂ ਲਿਆ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰੀ ਜਿਹੜੇ ਆ ਉਹ ਲਗਾਤਾਰ ਹਮਲੇ ਸ਼ਬਦੀ ਹਮਲੇ ਜਿਹੜੇ ਆ ਜੀ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਕਰ ਰਹੇ ਆ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਰਫਾਲ ਮੁੱਦੇ ਦੇ ਉੱਤੇ ਮੋਦੀ ਸਰਕਾਰ ਤੇ ਅਨਿਲ ਅੰਬਾਨੀ ਦੇ ਉੱਤੇ ਵਿਅੰਗ ਕੱਸਦਿਆਂ ਹੋਇਆ ਇਹ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਰੱਖਿਆ ਸੌਦੇ ਦਾ ਠੇਕਾ ਲੈਣ ਲਈ ਕਿਸੇ ਨੂੰ 45,000 ਕਰੋੜ ਰੁਪਏ ਦਾ ਡਿਫਾਲਟਰ ਹੋਣਾ ਤੇ ਜਹਾਜ਼ ਬਣਾਉਣ ਦਾ ਬਿਲਕੁਲ ਵੀ ਤਜਰਬਾ ਨਾ ਹੋਣਾ ਜ਼ਰੂਰੀ ਹੈ। ਉਹਨਾਂ ਨੇ ਸਵੀਡਿਸ਼ ਕੰਪਨੀ ਐਰਿਕਸਨ ਦੇ ਵੱਲੋਂ ਅਨਿਲ ਅੰਬਾਨੀ ਦੀ ਕੰਪਨੀ ਦੇ ਖਿਲਾਫ 550 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਤੇ ਸੁਪਰੀਮ ਕੋਰਟ ਦੇ ਵਿੱਚ ਪਾਏ ਕੇਸ ਦੀ ਮੀਡੀਆ ਰਿਪੋਰਟ ਦਾ ਹਵਾਲਾ ਵੀ ਦਿੱਤਾ ਜੀ। ਦੂਜੇ ਪਾਸੇ ਰਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਦਾ ਵਿਵਾਦ ਦੇ ਵਿੱਚ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ BS ਧਨੋਆ ਜਿਹੜੇ ਨੇ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ। ਇਹਨੂੰ ਸੰਭਾਵੀ ਰੂਪ ਦੇ ਵਿੱਚ ਸਰਕਾਰ ਦੀ ਹੀ ਇੱਕ ਜਿਹੜੀ ਦੀ ਉਹ ਚਾਲ ਸਮਝਿਆ ਜਾ ਰਿਹਾ। ਉਹਨਾਂ ਨੂੰ ਧਨੋਆ ਸਾਹਿਬ ਨੂੰ ਜਿਹੜਾ ਦੀ ਮੂਹਰੇ ਲਿਆ ਕੇ ਉਹਨਾਂ ਤੋਂ ਗੱਲ ਅਖਵਾਈ ਗਈ ਹੈ। ਇਹ ਕਿਹਾ ਗਿਆ ਕਿ ਇਹ ਸੌਦਾ ਬਹੁਤ ਚੰਗਾ ਤੇ ਇਸ ਖਿੱਤੇ ਦੇ ਵਿੱਚ ਬਾਜੀ ਪਲਟਣ ਵਾਲਾ ਜਿਹੜਾ ਜੀ ਉਹ ਸਾਬਤ ਹੋਊਗਾ। ਉਹਨਾਂ ਨੇ ਕਿਹਾ ਕਿ ਦਾਸੋ ਏਵੀਏਸ਼ਨ ਨੇ ਭਿਆਲ ਕੰਪਨੀ ਦੀ ਚੋਣ ਕੀਤੀ ਸੀ ਜਿਹਦੇ ਵਿੱਚ ਸਰਕਾਰ ਜਾਂ ਹਵਾਈ ਫੌਜ ਦੀ ਕੋਈ ਭੂਮਿਕਾ ਨਹੀਂ ਹੈ। BS ਧਨੋਆ ਨੇ ਇਹ ਵੀ ਕਿਹਾ ਕਿ ਰਫਾਲ ਚੰਗਾ ਜਹਾਜ਼ ਹੈ, ਜਦੋਂ ਇਹ ਉਪ ਮਹਾਦੀਪ ਦੇ ਵਿੱਚ ਆਊਗਾ ਤਾਂ ਬਾਜੀ ਪਲਟਣ ਵਾਲਾ ਔਜ਼ਾਰ ਸਾਬਤ ਹੋਊਗਾ। ਉਹਨਾਂ ਕਿਹਾ ਕਿ ਸਾਨੂੰ ਚੰਗਾ ਪੈਕੇਜ ਮਿਲਿਆ। ਰਫਾਲ ਸੌਦੇ ਦੇ ਕਈ ਫਾਇਦੇ ਆ। ਰਫਾਲ ਸੌਦੇ ਦੇ ਵਿਵਾਦ ਦੇ ਵਿੱਚ ਪਿਛਲੇ ਮਹੀਨੇ ਜਦੋਂ ਨਵਾਂ ਮੋੜ ਆਇਆ ਸੀਗਾ, ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਮੀਡੀਆ ਪ੍ਰਕਾਸ਼ਨ ਦੇ ਨਾਲ ਮੁਲਾਕਾਤ ਦੇ ਵਿੱਚ ਕਿਹਾ ਸੀਗਾ ਕਿ ਫਰਾਂਸ ਸਰਕਾਰ ਨੂੰ ਦਾਸੋ ਐਵੀਏਸ਼ਨ ਦੀ ਭਾਰਤੀ ਭਿਆਲੀ ਦੀ ਚੋਣ ਕਰਨ ਲਈ ਕੋਈ ਬਦਲ ਨਹੀਂ ਸੀ ਜਿਹੜਾ ਜੀ ਉਹ ਦਿੱਤਾ ਗਿਆ। ਔਰ ਹੁਣ ਜਿਹੜਾ ਜੀ ਇਹ ਐਕਚੁਅਲੀ ਸੌਦਾ ਜਿਹੜਾ ਸੀ ਕਿਉਂਕਿ ਇੱਕ ਬੰਦੇ ਦੇ ਵੱਲੋਂ ਕੀਤਾ ਗਿਆ ਸੀਗਾ। ਜੇ ਅੱਗੇ ਤਾਂ ਜਿਹੜੇ ਸੌਦੇ ਹੁੰਦੇ ਆ ਉਹਦਾ ਇੱਕ ਪ੍ਰੋਪਰ ਜਿਹੜਾ ਜੀ ਉਹ ਤਰੀਕਾ ਹੈ, ਸਟੈਪ ਬਾਈ ਸਟੈਪ। ਉਹਦੇ ਵਿੱਚ ਫੌਜ ਵਾਲੇ ਜਿਹੜੇ ਜੀ ਉਹ ਜਾਂਦੇ, ਉਹਦੇ ਰੱਖਿਆ ਮੰਤਰਾਲਾ ਜਿਹੜਾ ਜੀ ਉਹ ਜਾਂਦਾ। ਇੱਥੇ ਇੱਦਾਂ ਦਾ ਕੁਝ ਵੀ ਨਹੀਂ ਸੀਗਾ। ਹੁਣ ਜਵਾਬ ਕੌਣ ਦੇ ਜਿਹਨੇ ਜਵਾਬ ਦੇਣਾ ਜੀ ਉਹ ਜਵਾਬ ਦੇਣ ਤੋਂ ਭੱਜ ਰਹੇ ਆ, ਤਾਂ ਕਰਕੇ ਕਿਸੇ ਨਾ ਕਿਸੇ ਨੂੰ ਹੁਣ ਮੂਹਰੇ ਜਿਹੜਾ ਉਹ ਕੀਤਾ ਜਾ ਰਿਹਾ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।